ਖੁੱਲੇ ਬੇਲੇ ਸੀ ਉਦੋਂ ਚਰਦੀਆਂ, ਲੇਕਿਨ ਹੁਣ ਜਿਹੜਾ ਵਾ ਨਾ ਹੁਣ ਤਾਂ ਡੰਗਰਾਂ ਲਈ ਰਾਹ ਹੀ ਕੋਈ ਨਹੀਂ ਹੈ ਨਿਕਲਣ ਦੀ। ਉਧਰ ਚਰਾਈ ਹੈ ਵੀ ਨਹੀਂ ਨਾ ਜੀ ਬਾੜਾ ਦਸੀ ਨਾ ਸਾਡੇ ਹੁਣ ਨਰਮਿਆਂ ਸੀਜ਼ਨ ਦੇ ਵਿੱਚ ਚਰਾਈ ਹੁੰਦੀ ਹੈ, ਹੁਣ ਕੋਈ ਚੀਜ਼ ਨਹੀਂ ਹੈ ਚਰਾਉਣ ਲਈ। ਹੁਣ ਤੁਸੀਂ ਕਿਸ ਤਰ੍ਹਾਂ ਚਰਾ ਸਕਦੇ ਹੋ ਉਹਨਾਂ ਨੂੰ ਫਿਰ? ਹੁਣ ਸਾਡੇ ਕਾੜੇ ਜੋ ਜਦੋਂ ਦੀ ਤੁਸੀਂ 35 ਸਾਲ ਪਹਿਲੇ 40% ਜ਼ਮੀਨਾਂ ਵਿਹਲੀਆਂ ਹੁੰਦੀਆਂ ਸੀ। ਹਾਂ ਲੋਕ ਕਾਸ਼ਤਕਾਰੀ ਨਹੀਂ ਸੀ ਹੁੰਦੀ, ਉਹ ਚਰਾਈ ਦੀ ਸੱਤ- ਜਗ੍ਹਾ। ਯਾਰ 20-25 ਬੱਕਰੀਆਂ ਨਾ ਹੁਣ ਰੱਖੀਆਂ ਹੋਈਆਂ ਚਟਾਲੇ ਤੇ ਪੱਠੇ ਆ, ਉਤਰ ਕੇ ਪਾਈ ਦੇ ਤੂੜੀ ਪਾਈ ਦੀ, ਉਹ ਤੰਦਰੁਸਤ ਆ ਚੰਗੀਆਂ ਭਲੀਆਂ, ਕੋਈ ਡਰਾਈ ਮੈਟਰ ਦਾ ਸਰ ਦੀ ਰੌਲਾ ਗੱਲ ਨਹੀਂ, ਹੈ, ਕੋਈ ਅਸੀਂ ਕੁਛ। ਨਾ ਕਰਦੇ ਪਏ ਆ ਸਾਲ ਬਾਅਦ ਨਾ ਅਸੀਂ ਆਪਣੇ ਵੀ ਰਿਜ਼ਲਟ ਮੈਂ ਉਹ ਕਹਿ ਰਿਹਾ ਕਿ ਪਹਿਲਾਂ ਕਰੋ ਹਾਂਜੀ ਆ ਜਿਹੜਾ ਤੁਸੀਂ ਡਰਾਈ ਮੈਟਰ ਸ਼ੁਰੂ ਕੀਤਾ ਇਹਦੇ ਤੇ ਕੋਈ 2 ਸਾਲ ਕੋਈ 4 ਫਲਾਕ ਕੱਢੋ, ਸਹੀ ਫਿਰ ਗੱਲ ਕਰਿਓ ਵੀ ਨਹੀਂ ਇਹਦਾ ਅਸੀਂ ਦੇਖੋ ਅਸੀਂ ਤੁਸੀਂ ਕਿਸੇ ਪਹਿਲਾਂ ਨਾਲ ਹੀ ਉਹਦਾ ਰਿਜ਼ਲਟ ਦੇ ਰਹੇ ਆ, ਰਿਜ਼ਲਟ ਨਾ ਦਿਓ। ਅਸੀਂ ਮੈਂ ਬੜੇ ਬੰਦਿਆਂ ਨੂੰ ਕਿਹਾ ਬੱਕਰੀਆਂ ਵਾਲਿਆਂ ਨਹੀਂ, ਕੋ ਬੱਕਰੀਆਂ ਵਾਲੇ ਕਹਿੰਦੇ ਵੀ ਅਸੀਂ ਮਰ ਗਏ ਯਾਰ ਫਸ ਮੇਰੀ ਗਏ। ਗੱਲ ਸੁਣ, ਜਦੋਂ ਨਿਆਣਾ ਪੜ ਰਿਹਾ ਨਾ ਉਹਦਾ ਉਸ ਗੱਲ ਜਮਾਤ ਦਾ ਸੁਣੋ ਨਾ, ਰਿਜ਼ਲਟ ਹੋਣਾ। ਇਹ ਰਾਣਾ ਸਾਹਿਬ ਨੇ ਤਾਂ ਅੱਜ ਤੱਕ ਮੁਰਗੀ ਦੀ ਵੀ ਨਹੀਂ ਰੱਖੀ, ਠੀਕ ਹੈ ਨਾ, ਮੈਂ ਦੱਸਦਾ ਹਾਂ ਇਸ ਬੰਦੇ ਨੇ ਮੁਰਗੀ ਨਹੀਂ ਰੱਖੀ ਤੇ ਗੱਲਾਂ ਇਹਨੇ ਕਹਿਣਾ ਵੀ ਹਾਥੀ ਰੱਖ ਲਓ, ਸ਼ੀਸ਼ ਨਾਗਾਂ ਦਾ ਫਾਰਮ ਬਣਾ ਲਓ, ਇਹਨੇ ਸ਼ੀਸ਼ ਨਾਗ ਵੀ ਰਖਾਤੇ ਬੰਦਿਆਂ ਨੂੰ। ਇਹੋ ਜਿਹੇ ਬੰਦਿਆਂ ਦੇ ਮੈਂ ਖਿਲਾਫ ਹਾਂ। 203 ਦੇ ਵਿੱਚ 500 ਬੱਕਰੀ ਦਾ ਫਾਰਮ ਸੀਗਾ, ਉਹ ਜਿੰਦਾ ਜਾਗਦਾ ਮੁੰਡਾ ਫਿਰਦਾ, ਜਾ ਕੇ ਉਹਨੂੰ ਪ੍ਰੋਬਲਮਾਂ ਪੁੱਛੋ। ਤੁਸੀਂ ਇੰਨੀ ਕੇਅਰ ਨਹੀਂ ਕਰ ਸਕਦੇ, ਤੁਸੀਂ ਇੰਨੀ ਸਹੂਲਤਾਂ ਨਹੀਂ ਬੱਕਰੀਆਂ ਨੂੰ ਦੇ ਸਕਦੇ ਜਿੰਨੀਆਂ ਉਸ ਮੁੰਡੇ ਨੇ। ਯਾਰ ਉਹਨੇ ਵੀ ਚਰਾਈ ਤੇ ਰੱਖੀ ਹੋਈਆਂ ਸੀ ਉਹ ਨਾ। ਜਾ ਕੰਮ ਕਰ 5 ਕਿੱਲੇ ਦੇ ਵਿੱਚ ਉਹਨੇ ਬਾਕਸ ਬਣਾਏ ਹੋਏ ਮੈਨੂੰ ਵੱਖਰੇ- ਪਤਾ, ਮੈਨੂੰ ਉਹਨੇ ਬਾਉਂਡਰੀ ਕੀਤੀ ਹੋਈ ਸੀ, ਉਹਦੇ ਚ ਚਰਾਂਦਾ ਹੀ ਹੁੰਦਾ ਉਹਦੇ ਦਾ ਸੀ। ਸਿਸਟਮ ਬੜਾ ਅੱਛਾ ਸੀ, ਬੱਚੇ ਵੱਖਰੇ, ਵੱਡੀਆਂ ਪਰ ਉਹ ਵੱਖਰੀਆਂ, ਸਾਡਾ ਲਵੀਆਂ ਵੀ ਵੱਖਰੀਆਂ, system ਹੈ, ਉਹੀ ਬਹੁਤ ਹੈ। ਸੋਹਣਾ ਕੀਤਾ ਤੇ ਫਿਰ ਵੀ ਬਾਹਾਂ ਖੜੀਆਂ ਦੇਖੋ ਕਰ ਨਾ ਗਿਆ। ਜੀ, ਜਿਸ ਦਿਨ ਅਸੀਂ ਲੈ ਕੇ ਆਂਦੇ ਸੀ ਨਾ ਜਾਨਵਰ, ਉਸ ਦਿਨ ਦੇ ਮੁਕਾਬਲੇ ਤੇ ਅੱਜ ਦੇ ਅਸੀਂ ਆਬਜ਼ਰਵ ਕਰ ਰਹੇ ਉਹਨਾਂ ਨੂੰ ਕਿ ਸਾਡੇ ਜਾਨਵਰ ਜਿਹੜਾ ਨੇ ਜੋ ਬੜੀ ਅੱਛੀ ਗਰੋਥ ਕਰ ਔਰ ਰਹੇ ਅਸੀਂ ਜਿਹੜੇ ਜਿਨ੍ਹਾਂ ਕੋਲ ਲੈ ਯਾਰ ਉਹਨਾਂ ਦੇ ਮੈਂ ਗੱਲ ਮਾਵਾਂ ਤੋਂ ਨੂੰ ਪੂਰੀ ਨਹੀਂ ਸੁਣਦਾ। ਪਹਿਲੇ ਨਾ ਮੈਂ ਇਹ ਮਿਸਾਲ ਤੈਨੂੰ ਦੇਣਾ ਵੀ ਇੱਕ ਨਿਆਣਾ ਜਿਹੜਾ ਨਾ ਉਹ ਕਿਸੇ ਜਮਾਤ 'ਚ ਪੜ ਰਿਹਾ, ਉਹਦਾ ਉਸ ਸਾਲ ਤੋਂ ਰਿਜ਼ਲਟ ਤੋਂ ਅਸੀਂ ਅੰਦਾਜ਼ਾ ਲਾਣਾ ਵੀ ਮੁੰਡਾ ਪਰਫਾਰਮ ਅੱਛੀ ਕਰ ਰਿਹਾ ਜਾਂ ਨਹੀਂ। ਉਸ ਤੋਂ ਅਗਲੇ ਤੂੰ ਤਾਂ ਪਹਿਲੇ ਸੱਟੇ ਕਹਿੰਦਾ ਜੇ ਡਾਕਟਰ ਇੰਜੀਨੀਅਰ ਇਹਨੇ ਨਹੀਂ ਬਣਨਾ। ਉਹ ਯਾਰ ਉਹ ਮੈਂ ਡਾਕਟਰ ਇੰਜੀਨੀਅਰ ਦੱਸਦਾ ਤੱਕ ਪਹੁੰਚ ਇੱਥੇ ਨਾ ਜਾਂਦੇ। ਬੰਦੇ ਕਿਦਾਂ ਧੋਖਾ ਖਾਂਦੇ। ਸਾਡੇ ਨਾਲ ਸ਼ੁਰੂ ਚ ਮੁੰਡੇ ਆਏ ਜ਼ਿਮੀਂਦਾਰ ਚ, ਪਹਿਲਾਂ ਹੀ ਜਨਾਬ ਫਸਲ ਚੰਗੀ ਵਿਕ ਗਈ ਤੇ ਉਹ ਆ ਕੇ ਨਾ ਜ਼ਿਮੀਂਦਾਰ ਬਣ ਕੇ ਨਾ ਤੇ ਉਹ ਲੱਗ ਗਏ ਗੱਲਾਂ ਕਰਨ ਤੇ ਮਸ਼ਵਰੇ ਦੇਣ ਤੇ ਇੰਜ ਹੋਣਾ ਚਾਹੀਦਾ ਹੈ। ਇਹ ਗੱਲ ਇਦਾਂ ਹੋਈ ਕਿ ਨਹੀਂ ਹੋਈ ਖਾਲਦ ਨੰਬਰਦਾਰ ਸਾਹਿਬ? ਮੁੜ ਕੇ ਅਗਲੀ ਫਸਲ ਜਦੋਂ ਲੱਗਿਆ ਨਾ ਰਗੜਾ ਵਿੱਚੇ ਛੱਡ ਕੇ, ਜਿਨ੍ਹਾਂ ਨੇ ਠੇਕੇ 50,000 ਤੋਂ 1.5 ਲੱਖ ਤੇ ਲਿਆਂਦੇ ਸੀ, ਹਾਂਜੀ, ਹਾਂਜੀ, ਉਹ ਵਿੱਚ ਛੱਡ ਕੇ ਭੱਜੇ, ਸਾਨੂੰ ਵੀ ਖਰਾਬ ਕੀਤਾ ਪੁਰਾਣੇ ਬੰਦਿਆਂ ਨੂੰ। ਮੈਂ ਇਹ ਗੱਲ ਕਰਦਾ, ਰਾਣਾ ਸਾਹਿਬ ਕਹਿੰਦੇ ਵੀ ਪਹਿਲੇ ਫਲਾਕ ਦੇ ਵਿੱਚ ਹੀ ਰਿਜ਼ਲਟ ਕੱਢ ਦਿੰਦਾ, ਪਹਿਲਾ ਫਲਾਕ ਨਹੀਂ, ਤੁਸੀਂ 4 ਫਲਾਕ ਕੱਢੋ ਫਿਰ ਨਤੀਜਾ ਦਿਓ ਵੀ ਇਹਦਾ ਯਾਰ ਇਹ ਕੀ ਆ। ਮੇਰੀ ਗੱਲ ਸੁਣ, ਮੈਂ ਉਸ ਮੁੰਡੇ ਨੇ 4 ਸਾਲਾਂ ਬਾਅਦ ਵੇਚੀਆਂ। 4 ਸਾਲ ਥੋੜੇ ਹੁੰਦੇ ਜੀ। ਉਹ ਨਤੀਜਾ ਨਹੀਂ। ਮੈਂ ਯਾਰ ਦੱਸਾਂ ਕਿਆ, ਮੇਰੀ ਗੱਲ ਸੁਣ, ਇਸ ਟਾਈਮ ਹੈ ਨਾ ਅਸੀਂ ਕਹਿ ਰਹੇ ਹਾਂ, ਇਸ ਟਾਈਮ ਧੁੱਪ ਨਿਕਲੀ ਹੋਈ, ਅਸੀਂ ਗੱਲ ਦੌਰੇ ਹਾਜ਼ਰੀ 2 ਵਜੇ ਬੱਦਲ ਆ ਜਾਣਾ ਲੱਗ ਜਾਂਦਾ ਹੈ, ਲੇਕਿਨ ਅਸੀਂ ਗੱਲ ਕਰ ਰਹੇ ਹਾਂ ਇਸ ਟਾਈਮ ਦੀ। ਹੁਣ ਉਹਨਾਂ ਨੇ 2 ਮਹੀਨੇ ਜਾਂ 4 ਮਹੀਨੇ ਯਾਨੀ ਕਿ ਬੱਕਰੀਆਂ ਜਿਹੜੀਆਂ ਨਾ ਪਾਲੀਆਂ, ਉਹਨਾਂ ਦੀ ਗਰੋਥ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਤਾਂ ਉਹਨੂੰ ਡਿਸਕਸ ਕਰਨਾ। ਤੂੰ ਤਾਂ ਨਹੀਂ ਰਾਣਾ ਸਾਹਿਬ ਮੇਰੀ ਗੱਲ ਸੁਣ, ਅੰਗਰੇਜ਼ ਕਿਉਂ ਕਾਮਯਾਬ ਸੀ? ਅੰਗਰੇਜ਼ ਲੰਬੀ ਸੋਚਦਾ ਸੀ, ਲੰਮੀ ਸੋਚ। 100 ਨੇ ਰੇਲ ਗੱਡੀ ਬਣਾਈ, 100 ਸਾਲ ਦੀ ਗਾਂ ਸੋਚ ਕੇ ਬਣਾਈ। ਰਾਣਾ ਸਾਹਿਬ ਸੋਚਦੇ ਆ 5 ਮਿੰਟ ਨਾ 5 ਮਿੰਟ ਤਾਂ ਇਹਨਾਂ ਨੇ 20 ਮੁਰਗੀਆਂ ਲਈਆਂ, ਇੱਕ ਮੁਰਗਾ ਫਿਰਦਾ ਉੱਤੇ। ਉਹ ਪੁੱਛਣ ਵਾਲਾ ਹੀ ਹੈ ਨਹੀਂ ਨਾ। ਨਹੀਂ ਵੈਸਾ ਦੇਖੋ ਨਾ, ਬਿਲ ਗੇਟਸ ਨਹੀਂ ਮੁਰਗੇ ਤਾਂ ਵੈਸਾ ਮੇਗਾ ਖਾਦੇ ਆ 7 ਮੁਰਗੇ ਅਸੀਂ ਖਾਦੇ ਆ। ਬਿਲ ਗੇਟਸ ਅੱਲਾ ਕਹਿੰਦਾ ਆਈ ਹੋਈ ਹੈ ਮੁਰਗੇ ਖਾਦੇ ਤੇ ਦਿਖਾਓ ਜੀ। ਵੈਸਾ ਮੇਰੀ ਗੱਲ ਸੁਣੋ ਨਾ, ਬਿਲ ਗੇਟਸ ਕਹਿੰਦਾ ਜੀ ਮੈਂ ਸੜਕ ਤੇ ਆ ਜਾਵਾਂ, ਮੇਰੇ ਹਰ ਜਾਇਦਾਦ ਵਿਕ ਜਾਵੇ, ਮੈਨੂੰ ਇੱਕ ਮੁਰਗੀ ਮਿਲ ਜਾਵੇ, ਮੈਂ ਉਹਦੇ ਤੋਂ ਦੁਬਾਰਾ ਆਪਣਾ ਬਿਜ਼ਨਸ ਗੇਨ ਕਰਕੇ ਦੁਬਾਰਾ ਉੱਥੇ ਜਾ ਸਕਣਾ। ਹੁਣ ਇਹ ਆਪਣੀ ਆਪਣੀ ਸੋਚ ਹੈ, ਆਪਣੀ ਆਪਣੀ ਮੈਨੇਜਮੈਂਟ ਹੈ। ਹੁਣ ਉਹਦੇ ਹਿਸਾਬ ਨਾਲ ਕਿ ਮੈਂ ਦੁਬਾਰਾ ਸੜਕ ਤੇ ਆ ਕੇ ਫਿਰ ਉੱਥੇ ਜਾ ਸਕਣਾ ਉਸ ਮੁਕਾਮ ਤੇ। ਮੈਂ ਇਹ ਗੱਲ ਕਰ ਰਿਹਾ, ਮੈਂ ਇਹ ਨਹੀਂ ਕਹਿੰਦਾ ਤੁਸੀਂ ਮਾੜਾ ਕਰ ਰਹੇ ਹੋ, ਚੰਗਾ ਕਰ ਰਹੇ ਆ। ਇਸ ਫੀਲਡ 'ਚ ਆਏ ਤਜਰਬੇ ਕਰੋ। ਮੈਂ ਕਹਿੰਦਾ ਕਿ ਪਹਿਲੇ ਫਲਾਕ ਤੇ ਵੀਡੀਓ ਬਣਾ ਕੇ ਨਾ ਸਰ ਅਸੀਂ ਨਹੀਂ ਅਸੀਂ ਲੋਕਾਂ ਨੂੰ ਮਸ਼ਵਰੇ ਨਾ ਦਿਓ। ਅਸੀਂ ਮਸ਼ਵਰੇ ਨਹੀਂ ਦੇ ਰਹੇ, ਅਸੀਂ ਖਰਾਕ ਤੁਹਾਡੇ ਵੇਚ ਰਹੇ ਹਾਂ ਤੇ ਆ ਜਾਓ। ਅਸੀਂ ਕੱਲ੍ਹ ਨੂੰ ਤੁਸੀਂ ਮਸ਼ੀਨ ਲਾ ਕੇ ਖਰਾਕ ਵੇਚੋ, YouTube ਤੇ ਤੁਸੀਂ ਕੁਝ ਰੱਖੋ ਬੱਕਰੀਆਂ। ਇਦਾਂ ਹੋਇਆ, ਬੱਕਰੀਆਂ ਵੀ ਇਦਾਂ ਰਖਾਈਆਂ ਗਈਆਂ, ਬੱਕਰੀਆਂ ਦੇ ਵਿੱਚ ਬੜੇ ਬੜੇ ਬੰਦੇ ਤਬਾਹ ਹੋਏ। ਇਸ ਤਰ੍ਹਾਂ ਹੀ ਹੈ, ਤਬਾਹ ਹੋਇਆ ਬਹੁਤ ਹੈ। ਬੜੇ ਬੰਦਿਆਂ ਨੇ ਪੈਸੇ ਖਰਾਬ ਕੀਤੇ। ਮੈਂ ਕਹਿੰਦਾ ਜਿਹੜਾ ਕੰਮ ਤੁਸੀਂ ਕਰ ਰਹੇ ਆ ਨਾ, 4 ਫਲਾਕ ਕੱਢੋ। ਜਦੋਂ ਤੁਹਾਡੇ ਬਿਲਕੁਲ ਦੇਖ ਲਓ ਨਾ ਉਹਦੀ ਬਰੀਕੀਆਂ ਦੇ ਵਿੱਚ ਜਾਣ ਜੋ, ਇੱਥੋਂ ਆਹ ਨੁਕਸਾਨ ਆ, ਇੱਥੋਂ ਆਹ ਘਾਟਾ, ਫਿਰ ਜਾ ਕੇ ਤੁਸੀਂ ਇਹ ਗੱਲ ਕਰੋ ਵੀ ਆ ਜਾਓ ਬਈ। ਯਾਰ ਮੇਰੇ ਅਸੀਂ ਨਾ ਬਹੁਤ ਸਾਰੇ ਲੋਕ ਜਿਹੜੇ ਕਰਨੇ ਵਾਲੇ ਹੁੰਦੇ ਨਾ, ਉਹ ਪੂਰੀ ਰਿਸਰਚ ਨਹੀਂ ਕਰਦੇ ਹੈ, ਉਹ ਦੇਖਦੇ ਤੇ ਫਟਾਫਟ ਸ਼ੁਰੂ ਕਰ ਲੈਂਦੇ। ਜਿਹੜਾ ਬੰਦਾ ਆਮਸ ਕਿਸੇ ਰਿਸਰਚ ਤੋਂ ਬਾਅਦ, ਕੋਈ 2-4 ਫਾਰਮ ਦੇਖਣ ਤੋਂ ਬਾਅਦ, ਕੋਈ 1-ਅੱਧੇ ਸਾਲ ਸਟੱਡੀ ਕਰਨ ਤੋਂ ਬਾਅਦ ਸ਼ੁਰੂ ਕਰਦਾ ਨਾ ਕੰਮ। ਔਰ ਇਹ ਬਹੁਤ ਸਾਰੇ ਬੱਕਰੀਆਂ ਰੱਖਣ ਵਾਲੇ ਨਾ, ਉਹ ਤੇਰੇ ਵਰਗੇ ਬਾਹਰ ਹੁੰਦੇ ਆ, ਉਹ ਖਤ ਲਿਖ ਦਿੰਦੇ ਆ ਵੀ ਆ ਇੰਨੇ ਪੈਸੇ ਭੇਜ ਰਹੇ ਆ, ਬੱਕਰੀਆਂ ਜਿਹੜੀਆਂ ਨਾ 8 ਲੈ ਲਿਓ। ਹੈ ਅੱਛਾ, ਮੇਰੇ ਵਰਗੇ ਤਾਂ ਬਾਹਰ ਹੁੰਦੇ ਜੀ। ਇਹਨਾਂ ਦੀ ਸੁਣ ਲਓ ਜੀ ਰਾਣਾ ਸਾਹਿਬ ਜੀ, ਇਹ ਤਾਂ ਅੰਦਰ ਹੀ ਆ ਨਾ, ਇਹ ਤਾਂ ਬਾਹਰ ਨਹੀਂ ਹੈਗੇ। ਇਹਨਾਂ ਨੇ ਜਾ ਕੇ ਇੱਥੋਂ ਨਾ 20 ਮੁਰਗੀਆਂ ਲਈਆਂ, ਠੀਕ ਆ, 20 ਦੇ 20 ਮੁਰਗੇ ਨਿਕਲੇ।
ਤੇ ਫਿਰ ਜਾ ਕੇ ਰੋਜ਼ ਖੁੱਡਾ ਦੇਖਦੇ ਸੀ ਵੀ ਕੋਈ ਆਂਡਾ ਤਾਂ ਨਹੀਂ ਹੈਗਾ ਮੁਰਗੇ ਵੀ ਨਹੀਂ ਸਟੱਡੀ ਦੀ ਗੱਲ ਕਰਦਾ ਕਿੱਧਰ ਗਈ ਸਟੱਡੀ ਉੱਥੋਂ ਜਾ ਕੇ ਚੂਚੇ ਲੈ ਇਹਨਾਂ ਨੇ ਇੱਕ ਮੁਰਗਾ ਲਿਆ 19 ਪੱਠੀਆਂ ਲਈਆਂ 20 ਦੇ 20 ਮੁਰਗੇ ਨਿਕਲੇ ਫਿਰ ਜਾ ਕੇ ਖੁੱਡੇ 'ਚ ਦੇਖਦੇ ਸੀ ਵੀ ਆਂਡਾ ਹੈਗਾ ਕਿ ਆਹ ਸਟੱਡੀ ਸਭ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਜਾਓ ਨਾ ਤੁਸੀਂ ਬੱਕਰਾ ਲੈਣ ਜੀ ਉਹ ਭਾਈ ਕੋਈ ਸਟੱਡੀ ਕੁਛ ਨਹੀਂ ਕੰਮ ਹੱਥੀ ਕਰੋ ਤਾਂ ਫਿਰ ਨਤੀਜਾ ਕੱਢੋ ਸਟੱਡੀ ਕੁਛ ਨਹੀਂ ਸਟੱਡੀ ਕਰੋਗੇ 20 ਦੇ 20 ਮੁਰਗੇ ਨਿਕਲੇ ਹੁਣ ਵੀ 5 ਮੁਰਗੀਆਂ ਸੋ ਇਹ ਤਾਂ ਬਸ ਅਸੀਂ ਹੱਥੀ ਕਰ ਰਹੇ ਹਾਂ ਹਾਂ ਕਰੋ ਬਹੁਤ ਅੱਛੀ ਹੱਥੀ ਕਰਕੇ ਹਾਂਜੀ 4 ਫਲਾਕ ਕੱਢੋ ਬਿਲਕੁਲ ਅੱਲਾਹ ਤਾਲਾ ਕਾਮਯਾਬ ਖਾਲਦ, ਹੁਣ ਵੀ ਇਸ ਟਾਈਮ ਨਾ 4 ਮੁਰਗੀਆਂ 1 ਮੁਰਗਾ ਵਾ 1 ਮੁਰਗੀ ਨੇ ਬੱਚੇ ਵੀ ਦਿੱਤੇ ਹੋਏ ਆ ਕੂੜ ਮਾਰਦਾ ਲਓ ਜੀ ਆ ਰਮੇਸ਼ਾ ਆ ਜਾਓ ਮੈਂ ਦਿਖਾ ਦਿੰਦਾ ਵੀ ਕਿਹੜੀਆਂ ਮੁਰਗੀਆਂ ਤੇ ਕਿਹੜੇ ਮੁਰਗੇ ਜਿੰਦੇ ਜਾਗਦੇ ਫਿਰਦੇ ਜੀ ਨਹੀਂ ਵੇਖੋ ਉਹਨਾਂ ਦੀ ਗੱਲ ਆ ਕਿ ਜਿਹੜੇ ਫਲਾਪ ਹੋਣ ਵਾਲੇ ਨਾ ਮੈਂ ਵੀ ਇੰਦੇ ਸਟੱਡੀ ਕੀਤੀ ਹੈ ਜ਼ਿਆਦਾ ਬੰਦੇ ਬਾਹਰ ਵਾਲੇ ਆ ਬਾਹਰ YouTube ਉਹ ਹੈ YouTube ਦਾ ਉਹ ਬਿਮਾਰੀ ਜਿਹੜੇ ਨੇ YouTube ਤੋਂ ਵੇਖ ਕੇ ਬੰਦੇ ਦੇ ਬੱਕਰੀਆਂ ਰੱਖਦੀਆਂ ਆ ਪਿੱਛੇ ਜਿਨ੍ਹਾਂ ਚ ਮੈਂ ਵੀ ਇੱਕ ਆ ਅਸੀਂ ਵੀ ਤਕਰੀਬਨ ਕੋ 35 40 ਲੱਖ ਦਾ ਨੁਕਸਾਨ ਕੀਤਾ ਸੀ ਯਾਰ ਜਿਹੜਾ ਬੰਦਾ ਸਵੇਰ ਤੋਂ ਸ਼ਾਮ ਤੱਕ ਆਪਣੇ ਫਾਰਮ ਤੇ ਮੌਜੂਦ ਆ ਨਾ ਹਾਂਜੀ ਸਵੇਰ ਤੋਂ ਸ਼ਾਮ ਤੱਕ ਹਾਂ ਉਹ ਬਹੁਤ ਘੱਟ ਆ ਕੇ ਜਿਹੜਾ ਵਾ ਨਾ ਲਓ ਜੀ ਆ ਵੀ ਸੁਣ ਲਓ ਇਦਾਂ ਦੇ ਬੰਦਿਆਂ ਨੇ ਛਿੱਤਰ ਮੁਰਗ ਰਖਾਏ ਉਹ ਬੰਦੇ ਜੀਂਦੇ ਜਾਗਦੇ ਆ ਸਵੇਰ ਤੋਂ ਸ਼ਾਮ ਤੱਕ ਉਹ ਛਿੱਤਰ ਮੁਰਗਾਂ 'ਚ ਰਹਿੰਦੇ ਸੀ ਕਰੋੜਾਂ ਰੁਪਈਆ ਉਹਨਾਂ ਨੇ ਕੁਕੜਾਂ 'ਚ ਜਾ ਕੇ ਤੁੰਨਤਾ ਤੇ ਉਹ ਤਬਾਹ ਹੋਏ ਪਏ ਆ। ਨਹੀਂ ਇਹ ਗੱਲ ਅੰਜਮ ਦੀ ਬਾਈ ਠੀਕ ਹੈ ਨਹੀਂ ਹਾਂ ਸ਼ੂਤਰ ਮੁਰਗਾਂ ਵਾਲਿਆਂ ਨੇ ਬਹੁਤ ਇਹਨਾਂ ਦਾ ਮਾਰ ਬਾਈਕਾਟ ਕਰੋ ਇਹਨਾਂ ਬੰਦਿਆਂ ਦਾ ਬਾਈਕਾਟ ਕਰੋ ਦਿਖਾਓ ਬੰਦਾ ਦਿਖਾਓ ਜ਼ੂਮ ਕਰੋ ਕੈਮਰਾ ਮਾਰੋ ਸ਼ੁਕਰ ਮੁਰਗ ਨੂੰ ਐਡਵੋਕੇਟ ਹੀ ਨਹੀਂ ਕਰਨਾ ਚਾਹੀਦਾ ਦੇਖੋ ਜਿਹੜੀ ਚੀਜ਼ ਸਾਡੇ ਯਾਨੀ ਕਿ ਮੁਆਸ਼ਰੇ 'ਚ ਗੋਸ਼ਤ ਦੀ ਐਕਸੈਪਟੈਂਸ ਨਹੀਂ ਹੈ ਹੈ ਸ਼ੁਤਰਮੁਰਗ ਇੱਕ ਉਹ ਨਵੀਂ ਚੀਜ਼ ਆ ਉਹ ਖਾਂਦੇ ਹੀ ਨਹੀਂ ਹੈ ਸ਼ੁਤਰਮੁਰਗ ਦਾ ਗੋਸ਼ਤ ਐਵੇਂ ਤੁਸੀਂ ਕਹਿ ਲਓ ਵੀ ਇਹ ਇਸ ਚੀਜ਼ ਦੀ ਮਾਰਕੀਟ ਹੋਏਗੀ ਲਓ ਜੀ ਤੁਹਾਡੇ ਤੋਂ ਪਰਾ ਤੂੰ ਸਰੋਇਆ ਸਾਹਿਬ ਦੇ ਕੋਲ ਹੀ ਬੈਠਾ ਰਹਿਣਾ ਇੱਧਰ ਆ ਜਾ ਬਸ ਇਹ ਜੀ ਹੁਣ ਗੱਲਾਂ ਹੋਈਆਂ ਜਦੋਂ ਨਕਾਮ ਹੋਇਆ ਨਾ ਸ਼ੋਤਰ ਮੁਰਗ ਇਹ ਹੁਣ ਗੱਲਾਂ ਨਿਕਲੀਆਂ ਉਸ ਟਾਈਮ ਪਤਾ ਕੀ ਗੱਲਾਂ ਹੁੰਦੀਆਂ ਸੀ ਇਹਦੀਆਂ ਬਿੱਠਾਂ ਵੇਚਦੀਆਂ ਇਹਦੇ ਨੌ ਵੇਚਦੇ ਇਹਦੇ ਪਰ ਵੇਚਦੇ ਗੋਸ਼ਤ ਬਹੁਤ ਮਹਿੰਗਾ ਅੱਛਾ ਵਿਕਦਾ ਤੇਰੇ ਖਾਂਦਾ ਕੁਛ ਨਹੀਂ ਅਖੇ ਇਹਨੂੰ ਬਜਰੀ ਪਾਈ ਜਾਓ ਇਹ ਬੰਦੇ ਆ ਦਿਖਾਓ ਜੀ ਬੰਦਾ ਮੈਂ ਕਦੇ ਸ਼ੁਤਰਮੁਰਗ ਨੂੰ ਨਾ ਗੱਲਾਂ ਮੂੰਹ ਤੇ ਹੋਣਗੀਆਂ ਸ਼ੁਤਰਮੁਰਗ ਨੂੰ ਕਦੇ ਸਪੋਰਟ ਨਹੀਂ ਕੀਤਾ ਬਿਲਕੁਲ ਨਾ ਗੱਲਾਂ ਜਾਓ ਆਪਣੇ ਹੱਥੀ ਕਰੋ 4 ਸਾਲ ਕਰੋ 5 ਸਾਲ ਕਰੋ ਫਿਰ ਜਾ ਕੇ ਕਹੋ ਕਿਸੇ ਨੂੰ ਵੀ ਭਾਈ ਮੈਨੂੰ 5 ਸਾਲ ਹੋ ਗਏ ਆ ਮੈਂ ਖੱਟਿਆ ਮੇਰੇ ਕੋਲ ਲੈ ਲਾ ਵੀ ਸਲਾਹ ਨਹੀਂ ਇਹਨਾਂ ਦੀ ਜਿਹੜੀ ਗੱਲ ਆ ਨਾ ਅੰਜਮ ਸਾਹਿਬ ਇਹਨਾਂ ਦੀ ਗੱਲ ਸਮਝ ਚ ਆਉਂਦੀ ਆ ਇਹਨਾਂ ਨੇ ਸਮਝ ਵਜ਼ਨ- ਸ਼ੁਰੂ ਚ ਸਾਰਿਆਂ ਦੀ ਆਂਦੀ ਹੈ ਨਹੀਂ ਇਹਨਾਂ ਵਜ਼ਨ ਕਰਦੇ ਆ ਮੈਂ ਮੇਰੀ ਤਾਂ ਸਮਝ ਇਹਨਾਂ ਦੀ ਆਉਂਦੀ ਗੱਲ ਹੈ। ਜਿਹੜੀ ਆ ਮੇਰੀ ਠੀਕ ਗੱਲ ਹੈ। ਇਹਨਾਂ ਦੀ ਸਮਝ ਨਹੀਂ ਆਉਂਦੀ ਕੋਈ ਇੱਕ ਅੱਧੀ ਬੱਕਰੀ ਨੇ ਵਜ਼ਨ ਵਧਾ ਲਿਆ ਹੋਣਾ ਨਹੀਂ ਸਾਡੇ ਕੋਲ ਦੇਖੋ 2 ਕਿਲੋ ਇਹ ਕਹਿੰਦੇ ਆ ਜੀ 10 ਕਿਲੋ ਮਹੀਨੇ ਦਾ ਵਧਾ ਰਹੀ ਅੱਛਾ, ਦੋ ਕੋਈ ਇੱਕ ਕਿਲੋ ਅੱਧੀ ਵਾਲੀ ਨੇ ਹੈ ਵਿੱਚ। ਵਧਾ ਲਿਆ ਹੋਣਾ ਉਹ ਆ ਗਏ ਨਾ ਵਿੱਚ 2 ਕਿਲੋ ਵਾਲੀ ਵੀ ਹੈ। ਹੈਗੀ ਆ 18 ਕਿਲੋ ਯਾਰ ਇੱਕ ਅੱਧਾ ਜਾਨਵਰ ਇੱਕ ਅੱਧਾ ਜਾਨਵਰ ਇਦਾਂ ਦਾ ਹੁੰਦਾ ਉਹ ਗਰੋਥ ਕਰਦਾ ਹੀ ਨਹੀਂ ਹੈ ਉਹਨੂੰ ਤੁਸੀਂ ਜੋ ਮਰਜ਼ੀ ਕਰ ਲਓ ਫਲਾਕ ਦੇ ਜੇ ਵਿੱਚ ਜੋ ਇੱਦਾਂ। ਇੱਕ ਅੱਧੇ ਦੀ ਬਜਾਏ ਅੱਛਾ ਵਧਣ ਵਾਲਾ ਇੱਕ ਅੱਧਾ ਨਿਕਲ ਆਵੇ ਫਿਰ ਤੇ ਬਾਕੀ ਸਾਰੇ ਉਹ ਹੋਣ ਤੇ ਕੌਣ ਜਵਾਬ ਦੇ ਜੇ ਮੈਂ ਦੱਸਦਾ ਕੌਣ ਜਵਾਬ ਦਊਗਾ ਇੱਕ ਬੱਕਰਾ ਫਸ ਗਿਆ ਉਹ। ਉਹ ਲੱਭੋ ਬੱਕਰੀਆਂ ਕਿਹੜੀਆਂ ਜਿਹੜੀਆਂ 10 ਕਿਲੋ ਵਜ਼ਨ ਵਧਾਉਂਦੀਆਂ ਪਹਿਲਾਂ ਉਹਨਾਂ ਦੀ ਵੰਡ ਕਰੋ ਪਹਿਲਾਂ ਉਹਨਾਂ ਨੂੰ ਵੱਖਰੇ ਕਰੋ ਇੱਕ ਬੱਕਰਾ ਨਾ ਮੇਰੀ ਇੱਕ ਮਿੰਟ ਸੁਣੋ ਰੌਲਾ ਨਹੀਂ ਪਾਣਾ ਸੁਣਾਓ ਇੱਕ ਬੱਕਰਾ ਜਿਹੜਾ ਨਾ ਅੱਛੀ ਗਰੋਥ ਵਾਲਾ ਬੱਕਰਾ ਸਾਲ 'ਚ ਕਿੰਨਾ ਗੋਸ਼ਤ ਤੇ ਪਹੁੰਚਦਾ ਵਾ ਜੀ ਤੇ ਜਿਹੜਾ ਮੈਂ ਕਹਿ ਰਿਹਾ ਜਿਹੜੀ ਇਹਨਾਂ ਨੇ ਦੱਸੀ ਆ ਨਹੀਂ ਇਹਨਾਂ ਦੀ ਛੱਡ ਪਰਾਂ ਹਾਂ। ਆਪਣੇ ਆਮ ਦੇਸੀ ਦੇ ਭਾਈ ਜੀ ਮਨ ਦਾ ਬਸ ਮਨ ਦਾ ਨਹੀਂ ਹੋਇਆ। ਗੋਸ਼ਤ ਕਿੰਨਾ ਨਿਕਲਦਾ ਉਹਦੇ ਤੋਂ ਉਹਦੇ ਚ ਬਾਈ ਇੰਨਾ ਕੀ ਨਿਕਲੂਗਾ ਮੈਂ ਕਹਿੰਦਾ ਮਣ ਨਹੀਂ ਨਿਕਲਦਾ 30 ਕਿਲੋ ਨਿਕਲਦਾ ਹਾਂ 20 ਕਿਲੋ ਕਰੋ ਯਾਰ 30 ਕਿਲੋ ਹਾਂ। 20 ਕਿਲੋ ਹੈ 22 ਕਿਲੋ ਹੈ 25 ਕਿਲੋ ਕਰ ਲਈਏ ਕਰ ਲਓ ਹਾਂ, 25 ਕਿਲੋ ਕਰ ਲਈਏ ਉਹਦਾ ਜਿਹੜਾ ਨੈਟ weight ਕਿੰਨਾ ਹੋਣਾ 50 ਕੇ ਹਾਂ ਹੈ ਹਾਂ। 50 ਕੇਜੀ ਹੋ ਗਿਆ 50 ਕੇਜੀ ਨੂੰ 12 ਤੇ ਤਕਸੀਮ ਕਰੋ 12 ਚੌਕੜ 48 4 ਕੇਜੀ ਤਾਂ ਉਹ ਵੀ ਵੱਧਦਾ ਵਾ ਯਾਨੀ ਕਿ ਜਿਹੜਾ ਕਿ ਆਮ ਰੂਟੀਨ ਵਾਲਾ ਜਦੋਂ ਉਸ ਨੂੰ ਤੁਸੀਂ ਵੰਡਾ ਯਾਨੀ ਕਿ ਜਿਹੜਾ ਵਨ ਪਾ ਰਹੇ ਆ ਤੇ ਤੁਹਾਡਾ ਕੀ ਗੱਲ 6-7 ਕਿਲੋ ਚ ਨਹੀਂ ਪਹੁੰਚਦਾ ਪਹੁੰਚਦਾ ਨਹੀਂ ਇੱਕ ਗੱਲ ਹੋਰ ਵੀ ਹੈ ਜੀ ਉਹਦਾ ਉਹ ਜਿਹੜਾ ਇਹਨਾਂ ਨੇ ਵਧਾ ਕੇ ਵਜ਼ਨ ਤੇ ਉਹ ਬਣਾਤਾ ਰੇਟ ਉਹ ਇਹ ਵੀ ਦੱਸੋ ਕਿ ਉਸ ਬੱਕਰੇ ਨੂੰ ਜਿਹੜਾ ਤੁਸੀਂ ਡਰਾਈ ਮੈਟਰ ਆ ਉਹ ਕਿੰਨਾ ਖਾਦਾ ਉਹਨੇ ਇੱਥੇ ਤੱਕ ਜਾਣ ਵਾਸਤੇ ਕਿੰਨਾ ਖਾਦਾ ਉਹਨੇ ਯਾਰ ਉਹ ਨਾ ਮੈਂ ਹਿਸਾਬ ਲਾਇਆ ਵੀ ਉਹ 36000 ਦਾ ਖਾ ਗਿਆ ਅੱਛਾ ਸਾਲ ਆ ਗਿਆ ਹਾਂ ਡਰਾਈ ਮੈਟਰ ਜਿਹੜੀ ਇਹਨਾਂ ਦੀ ਖੁਰਾਕ ਆ ਨਾ 36000 ਦੀ ਖਾ ਗਿਆ ਹਾਂ। ਅੱਛਾ ਇਹਨਾਂ ਦੇ ਮੁਤਾਬਕ ਉਹ ਹੁਣ 108 ਕਿਲੋ ਦਾ ਹੋਣਾ ਚਾਹੀਦਾ ਹਾਂ ਇੰਨਾ ਹੋਣਾ। ਨਹੀਂ ਹੈਗਾ ਉੱਥੇ ਮੈਂ ਹੁਣ 108 ਕਿਲੋ ਦਾ ਬੱਕਰਾ ਹਾਂ 2.5 ਮਣ ਦਾ ਜੀ 500 ਬੱਕਰੀਆਂ ਰੱਖੀਆਂ ਸੀ ਮੁੰਡੇ ਨੇ ਹਾਂ। ਉਹਦੇ ਵਿੱਚੋਂ ਜਿਹੜਾ ਬੱਕਰਾ 92 2 ਲੱਖ ਤੇ ਵਿਕਿਆ ਨਾ 2 ਲੱਖ ਸਵਾ 2 ਤੇ ਹੂੰ, ਉਹ ਇੱਕ ਨਿਕਲਿਆ ਪੂਰੇ ਫਾਰਮ ਚੋਂ ਹੂੰ, ਉਹਦੇ ਸਾਰੇ ਬੱਕਰੇ 2 ਲੱਖ ਦੇ ਕਿਉਂ ਨਹੀਂ ਵਿਕੇ ਹੂੰ। ਕੋਈ ਇੱਕ ਅੱਧਾ ਹੁੰਦਾ ਜਾਨਵਰ ਉਹ ਬੰਦੇ ਇੱਕ ਨੂੰ ਖੜਾ ਕੇ ਨਾ ਕੈਮਰੇ ਅੱਗੇ ਯਾਰ ਮੈਂ- ਤੇ ਉਹੀ ਫਾਰਮੂਲਾ ਦੱਸ ਆਹ ਸਾਡੀ ਗੱਲ ਇਹ ਜ਼ੁਲਮ ਕਰਦੇ ਸਾਡਾ ਆ ਇੱਕ ਇਹ ਜ਼ੁਲਮ ਤੇਰੇ ਕਰਦੇ ਘਰ 'ਚ ਆ ਘੇਰਨਾ ਸਾਡੇ ਉਹਨੇ। ਭੋਲੇ ਪਰ ਆਪਾਂ ਜਿਹੜੇ ਹੈ ਨਾ ਨਹੀਂ, ਨਹੀਂ। ਜ਼ਿਮੀਦਾਰ ਕਿਸਾਨ ਉਹ ਤਾਂ ਅੱਗੇ ਮਰੇ ਨਹੀਂ, ਪਏ ਨਹੀਂ, ਆ। ਮੈਂ ਤੈਨੂੰ ਮਾਰਿਆ ਇਹਨਾਂ ਮਸ਼ਵਰਿਆਂ ਨੇ ਮੈਂ ਤੇਰੇ ਘਰ 'ਚ ਘੇਰਨਾ ਹੁਣ ਤੈਨੂੰ ਹਾਂਜੀ ਤੂੰ ਝੋਟਾ ਕਿੰਨੇ ਦਾ ਲਿਆ ਸੀ
ਝੋਟਾ ਲਿਆ ਸੀ ਲੱਖ ਰੁਪਏ ਦਾ। ਲੱਖ ਰੁਪਏ ਦਾ ਹਾਂਜੀ ਕਿਤਨੇ ਅਰਸੇ ਬਾਅਦ ਵੇਚਿਆ ਸੀ? ਉਹ ਵੇਚਿਆ ਹੋਣਾ ਕੋਈ ਕਹਿ ਲਓ 4 ਮਹੀਨੇ ਬਾਅਦ? ਨਹੀਂ 4 ਤੋਂ ਬਹੁਤਾ ਸੀ 6 ਮਹੀਨੇ ਹੈ। ਨਹੀਂ ਕਿਉਂ ਜੀ? 6 ਮਹੀਨੇ 6 ਮਹੀਨੇ ਤੋਂ ਘੱਟ ਹੀ 6 ਮਹੀਨੇ ਤੋਂ 5 ਮਹੀਨੇ ਹੋਣੇ। ਚਲੋ 5 ਮਹੀਨੇ ਹੋ ਹਾਂਜੀ ਇਹ ਲੱਖ ਦਾ ਲਿਆ ਸੀ? ਲੱਖ ਦਾ ਲਿਆ 2,10,000 ਦਾ 2 ਲੱਖ 1,10,000 ਹਾਂ, ਹਾਂ। ਦਾ 5 ਮਹੀਨਿਆਂ ਚ ਵਧਿਆ। ਹਾਂ ਬਿਲਕੁਲ ਉਹ 20,000 ਵਧਿਆ ਮਹੀਨੇ ਦਾ। ਹਾਂ ਮਹੀਨੇ ਦਾ 20,000 ਵਧਿਆ। ਹੁਣ ਇਹ ਵੀ ਪੁੱਛੋ ਕਿ ਉਹਨੂੰ ਮੈਂ ਖਵਾਇਆ ਕੀ ਆ। ਹੁਣ ਮੈਂ ਦੱਸਣ ਲੱਗਾ ਜੀ ਉਹਨਾਂ ਨੇ ਤਾਂ ਦੱਸਤਾ ਵੀ ਲੱਖ ਦਾ ਲੈ ਕੇ 2 ਲੱਖ ਦਾ 2 ਲੱਖ 10 ਦਾ ਵੇਚਿਆ। 16 ਮਣ ਜੀ ਉਹ 7-8 ਜਾਨਵਰ ਸੀ। 16 ਮਣ ਮੈਂ ਕੋਲੂ ਦੀ ਖਾਲ ਖਵਾਈ, 30 ਮਣ ਮੈਂ ਉਹਨਾਂ ਨੂੰ ਮੱਕੀ ਖਵਾਈ ਤੇ 1 ਕਿੱਲੇ ਦਾ ਸੈਲਜ ਖਵਾਇਆ ਤੇ ਤਾਂ ਜਾ ਕੇ ਉਹ ਇੱਥੇ ਹੋਇਆ। ਤੇ ਜਿਹੜਾ ਉਹਦੇ ਚ ਬਾਕੀ ਮੈਂ ਇਹਨੂੰ ਖਵਾਉਂਦਾ ਰਿਹਾ ਆ ਪਾਣੀ ਛੱਡ ਬਣ ਮੋਟਰ ਦੇ ਬਿਜਲੀ ਦੇ ਬਿੱਲ ਜਾਂ ਪੱਠੇ ਪਾਏ ਨਾ ਉਹ ਉਹਨੇ ਹਜੇ ਗਿਣੋ। ਬੰਦੇ ਦੀ ਵੀ ਜਿਹੜੀ ਬੰਦੇ ਦੀ ਉਹ ਵੀ ਨਾ ਗਿਣ। ਹੁਣ ਮੈਨੂੰ ਦੱਸੋ ਵੀ ਉਹ ਮਹਿੰਗਾ ਵੇਚ ਗਿਆ। ਖਰਾਕ ਖੁਰਾਕ ਯਾਰ ਖੁਰਾਕ ਹੁੰਦੀ। ਸਰੋਇਆ ਸਾਹਿਬ ਜ਼ਿਮੀਂਦਾਰ ਐਡਾ ਹਿਸਾਬ ਨਹੀਂ ਕਰਦੇ ਜਿਹੜਾ ਤੁਸੀਂ ਕੀਤੀ ਜਾਂਦੇ ਹੋ। ਨਹੀਂ, ਉਹ ਮੈਂ ਇਹ ਦੇਖੋ ਨਾ, ਕਹਿਣਾ- ਆਪਣਾ ਇੱਕ ਸਿਸਟਮ ਚੱਲ ਰਿਹਾ ਜ਼ਿਮੀਂਦਾਰੀ ਵਾਲਾ ਜੀ। ਸਾਡੇ ਬਾਪ ਦਾਦੇ ਤੋਂ ਇੱਕ ਸਿਸਟਮ ਸਾਡਾ ਚੱਲ ਰਿਹਾ। ਅਸੀਂ ਐਡਾ ਸਾਲ ਨਹੀਂ, ਅਸੀਂ ਤਾਂ ਇਹ ਕਰਨਾ ਵੀ ਸਾਡਾ ਇੰਨੇ ਦਾ ਵਿਕ ਗਿਆ, ਇੰਨੇ ਦਾ ਅਸੀਂ ਲਿਆ ਸੀ। ਬਾਕੀ ਆ ਪੱਠੇ ਜਾਂ ਜਿਹੜੇ ਤੁਸੀਂ ਹਿਸਾਬ ਕਰੋ ਫਿਰ ਤਾਂ ਆਪਣੇ ਪੱਲੇ ਹੀ ਕੁਝ ਨਹੀਂ ਪੈਂਦਾ। ਕੁਝ ਵੀ ਨਹੀਂ ਨਹੀਂ ਇਹ ਤਾਂ ਜ਼ੀਰੋ। ਹਾਂ ਮੈਂ ਇਹੀ ਕਹਿਣਾ ਵੀ ਹਾਂਜੀ। ਜੇ ਉਸ ਹਿਸਾਬ 'ਚ ਰਹਿਣਾ ਨਾ ਹਾਂ। ਤੇ ਫਿਰ ਉਹ ਜਿੱਦਾਂ ਚੱਲਦਾ ਉਦਾਂ ਚੱਲਣ ਦੋ। ਫਿਰ ਇਹ ਨਾ ਕਹੋ ਵੀ 10 ਦੀ ਲੈ ਕੇ 10 ਲੱਖ ਦੀ ਵੇਚੋ। ਫਿਰ ਇਹ ਕੈਮਰੇ ਅੱਗੇ ਗੱਲ ਨਹੀਂ ਹੋਣੀ ਚਾਹੀਦੀ। ਫਿਰ ਜਿੱਦਾਂ ਚੱਲਦਾ ਚੱਲਣ ਦੋ। ਇਹ ਕੈਮਰੇ ਪਿੱਛੇ ਕਰਦੀ ਜਿਹੜੀ ਇਹ ਗੱਲ ਕੋਈ ਝੂਠ ਨਹੀਂ ਕੈਮਰੇ ਦੀ ਸੱਚਾਈ ਹੋਣੀ ਚਾਹੀਦੀ। ਸੱਚਾਈ ਹੋਣੀ ਚਾਹੀਦੀ। ਕੈਮਰੇ ਸੱਚਾਈ ਅਗਰ ਸੱਚਾਈ ਸੱਚਾਈ। ਨਹੀਂ ਹੁਣ ਦੇਖ ਮੇਰੀ ਗੱਲ ਸੁਣ। ਤੁਸੀਂ ਇਸ ਫੀਲਡ 'ਚ ਆਏ ਆ ਜਦੋਂ ਕੈਲਕੂਲੇਟ ਕਰ ਰਹੇ ਆ ਸਾਜਦ ਸਾਹਿਬ ਮੈਂ ਤੁਹਾਨੂੰ ਇਹੀ ਮਿਹਨਤ ਕਰੂੰਗਾ ਤੁਸੀਂ ਇਹ ਕੰਮ ਸ਼ੁਰੂ ਕੀਤਾ ਵੀਡੀਓ ਵੀ ਬਣਾਓ ਕਿਸੇ ਨੂੰ ਚੰਗੀ ਗੱਲ ਦੱਸੋ ਵੀ ਪਰ ਜਦੋਂ ਤੱਕ ਤੁਹਾਨੂੰ 4-5 ਫਲਾਕ ਤੁਸੀਂ ਕੱਢਦੇ ਨਹੀਂ ਉਹਦਾ ਨਤੀਜਾ ਨਹੀਂ ਕੱਢਦੇ ਤੁਸੀਂ ਮਸ਼ਵਰਾ ਨਹੀਂ ਕੈਮਰੇ 'ਚ ਦੇਣਾ ਇਹ ਦੱਸੀ ਜਾਣਾ ਕਿ ਮੈਂ ਆਹ ਕਰ ਰਿਹਾ ਇਦਾਂ ਕਰ ਰਿਹਾ ਸਾਨੂੰ ਆਹ ਰਿਜ਼ਲਟ ਮਿਲ ਰਿਹਾ ਆਹ ਹੋ ਰਿਹਾ। ਯਾਰ ਉਹਨਾਂ ਨੇ ਕੋਈ ਸੈਮੀਨਾਰ ਬੱਕਰੀਆਂ ਤੇ ਨਹੀਂ ਕਰਵਾਇਆ। ਨਹੀਂ ਉਹ ਕਰਾਉਂਦੇ ਇਹਨਾਂ ਨੇ ਕਰਾਣੇ ਆ ਨਹੀਂ ਕਰਾਇਆ ਹਲੇ। ਇਹਨਾਂ ਨੇ ਕਰਾਣੇ ਆ ਕੱਲ ਨੂੰ ਸਾਜਦ ਸਾਹਿਬ ਨੇ ਕਰਾਣੇ ਆ ਸੈਮੀਨਾਰ ਔਰ ਸੈਮੀਨਾਰ ਕਰਾਉਣ 'ਚ ਮੈਂ ਕਹਿੰਦਾ ਮਾੜੀ ਗੱਲ ਨਹੀਂ ਹੈ ਹੋਣੇ ਚਾਹੀਦੇ ਆ ਅਗਾਹੀ ਹੋਣੀ ਚਾਹੀਦੀ ਹੈ ਪਰ ਸੱਚੀ ਹੋਣੀ ਨਹੀਂ ਚਾਹੀਦੀ ਨਹੀਂ ਮੇਰੀ ਗੱਲ ਸੁਣ ਅਗਰ ਇੱਕ ਨਿਆਣਾ ਪਹਿਲੇ ਸਮੈਸਟਰ 'ਚ ਇੰਨੇ ਨੰਬਰ ਲੈਂਦਾ ਦੂਸਰੇ 'ਚ ਤੂੰ ਤਾਂ ਕਹਿੰਦਾ ਇਹਦੇ ਨੰਬਰ ਹੀ ਨਾ ਦੱਸੋ ਯਾਰ ਤੂੰ ਇਹ ਨਿਆਣਾ ਕਹਿੰਦੇ- ਕਿੱਥੇ ਬੱਕਰੀ ਕਿੱਥੇ ਨਹੀਂ। ਯਾਰ ਇੱਥੋਂ ਆ ਗੱਲਾਂ 'ਚ ਫਸਾਉਂਦੇ ਆ ਜੀ ਉਹ ਜਿਹੜੇ ਉਹ ਹੁੰਦੇ ਨੇ ਜੇ ਪੁਰਾਣੇ ਵਕਤਾਂ 'ਚ ਨਾ ਠੱਗ ਹੁੰਦੇ ਸੀ ਲੈ ਉਹ ਗੱਲਾਂ ਸੁਣਾ ਕੇ ਨਾ ਮੱਝ ਠੱਗ ਕੇ ਲੈ ਜਾਂਦੇ ਸੀ ਇਹ ਮੈਂ ਕਹਿੰਦਾ ਗੱਲਾਂ 'ਚ ਨਾ ਹੁਣ ਇਹੀ ਤੇ ਮੈਂ ਗੱਲ ਫੋਟੋ ਕਰਦਾ ਦੇਖ ਉਹ ਨਿਆਣਾ ਕਿੱਥੇ ਉਹ ਬੱਕਰੀ ਕਿੱਥੇ ਯਾਰ ਬੱਕਰੀ ਤਾਂ ਮੇਰੀ ਗੱਲ ਨਿਆਣੇ ਨੂੰ ਵੰਡਾ ਪਰ ਇਹ ਮੇਰੀ ਗੱਲ ਸੁਣ 4 ਮਹੀਨੇ ਦਾ ਤਾਂ ਰਿਜ਼ਲਟ ਦਿਖਾ ਰਹੇ ਆ ਬੱਕਰੀ ਦੇ ਵੀ 4 ਮਹੀਨਿਆਂ 'ਚ ਇੰਨੀ ਗਰੋਥ ਕਰ ਰਹੀ ਆ ਤੂੰ ਕਹਿੰਦਾ ਤੂੰ ਉਸ ਗੱਲ ਤੇ ਕਿਉਂ ਨਹੀਂ ਆ ਰਿਹਾ ਕਿਹੜੀ ਗੱਲ? ਵੀ ਉਹਨਾਂ ਨੇ ਕੋਈ 20 ਬੱਕਰੀਆਂ ਦੀ ਜਿਹੜੀ ਆ ਨਾ ਗਰੋਥ ਉਹਨਾਂ ਦੇ ਉਹ ਕੋਲ ਮੈਂ ਕਹਿ ਰਿਹਾ 20 ਦੇ ਵਿੱਚੋਂ ਇੱਕ ਵੱਧ ਗਈ ਨਹੀਂ ਇੱਕ ਨਹੀਂ 20 ਦੀਆਂ 20 ਵਧਾਣ ਕੇ ਉਹ ਮੈਨੂੰ 20 ਦੀ ਦਿਖਾਓ। 20 20 ਚੰਗੀ ਬਣ ਵੀ ਸਕਦੀ ਹੈ ਜੀ ਸਰੋਇਆ ਸਾਹਿਬ ਇਹ ਵੇਖੋ ਨਾ ਨਹੀਂ, ਉਹ ਇਹ ਸਾਹਿਬ ਨੇ ਗੱਲ ਕੀਤੀ ਥੋੜੀ ਗੱਲ ਕੀਤੀ ਨਹੀਂ ਹਾਂ ਆ ਦਿਖਾਇਆ ਜੀ ਆ ਜ਼ਰਾ ਲੈ ਵੀ ਰਾਣਾ ਸਾਹਿਬ ਦੱਸਿਓ ਜਰਾ ਪੜ੍ਹ ਕੇ ਵੀ ਕਿੰਨੀ ਉਹ ਬੱਕਰੀਆਂ ਵੀਡੀਓ ਤਾਂ ਮੈਂ ਦਿਖਾ ਦੂੰਗਾ ਤੈਨੂੰ ਨਹੀਂ ਜੇ ਵੀਡੀਓ ਨਹੀਂ ਹੈਗੀ ਯਾਰ ਗੱਲ ਨੂੰ ਤੂੰ ਇਸ ਗੱਲ ਨੂੰ ਨਹੀਂ ਸਮਝ ਰਿਹਾ ਸਰੋਇਆ ਸਾਹਿਬ ਅਸੀਂ ਵੀਡੀਓ ਨਹੀਂ ਹੈਗੀ ਉਹਨਾਂ ਨੇ ਆਪਣਾ ਚਾਰਟ ਬਣਾਇਆ ਜਿਵੇਂ ਬੱਕਰੀਆਂ ਵਧੀਆਂ ਨਾ ਉਹ ਕਾਗਜ਼ੀ ਕਾਰਵਾਈ ਆ ਨਾ ਕਾਗਜ਼ੀ ਕਾਰਵਾਈ ਆ ਮੈਂ ਦੱਸਦਾ ਐਂਡ ਤੇ ਵਜ਼ਨ ਹੁੰਦਾ ਵਧਾਇਆ ਫਸਟ ਵੇਅਰ ਤੇ ਜਿਨ੍ਹਾਂ ਨੇ ਗਾਂ ਹੁਣ ਬੱਕਰੀਆਂ ਦੀ ਖੁਰਾਕ ਵੇਚਣੀ ਆ ਨਾ ਜਾਂ ਜਿਨ੍ਹਾਂ ਨੇ ਮਸ਼ੀਨਾਂ ਲਾਣੀਆਂ ਉਹਨਾਂ ਨੇ ਚਾਰਟ ਬਣਾਣੇ ਆ ਹਾਂ ਉਹਨਾਂ ਨੇ ਗੱਲਾਂ ਸੁਣਾਣੀਆਂ ਹਾਂ ਸਾਰਾ ਕੁਝ ਹੋਣਾ ਪਰ ਮੈਂ ਕਹਿੰਦਾ ਕਰੋ ਮਸ਼ੀਨਾਂ ਬਣਾਓ ਖੁਰਾਕਾਂ ਬਣਾਓ ਗਾਂ ਤਰੱਕੀ ਹੋਣੀ ਚਾਹੀਦੀ ਹੈ ਪਰ ਯਾਰ ਗੱਲ ਵੀ ਸੱਚੀ ਨਾਲ ਹੋਣੀ ਚਾਹੀਦੀ ਹੈ ਯਾਰ ਦੇਖ ਨਾ ਸੱਚੀ ਤਾਂ ਫਿਰ ਇਹੀ ਆ ਵੀ ਪ੍ਰੂਫ ਆ ਉਹਨਾਂ ਕੋਲ ਨਹੀਂ ਉਹ ਪ੍ਰੂਫ ਹੈ ਕਾਗਜ਼ ਦਾ ਉੱਤੇ ਨਾ, ਲਿਖਿਆ ਨਾ, ਆ ਨਾ, ਮੇਰੀ ਗੱਲ ਫਿਰ ਤੂੰ ਇਹਦਾ ਤਾਂ ਇਹੀ ਆ ਵੀ ਫਿਰ ਇਹਦਾ ਤਾਂ ਇਹੀ ਆ ਵੀ ਤੂੰ ਬਿਜਲੀ ਦਾ ਬਿੱਲ ਜਿਹੜਾ ਆਂਦਾ ਉਸ ਤੋਂ ਵੱਡਾ ਪ੍ਰੂਫ ਕਿਹੜਾ ਆ ਸਾਡੇ ਕੋਲ ਕੱਲੀ ਕੱਲੀ ਟੈਕਸ ਵਿੱਚ ਲਿਖਿਆ ਨਹੀਂ ਮੇਰੀ ਗੱਲ ਹੁੰਦਾ ਸਾਰਾ ਝੂਠ ਆ। ਉਹਨਾਂ ਨੇ 2 ਕਿਲੋ ਰਿਜ਼ਲਟ ਦੱਸੋ ਉਹ ਭਾਈ ਮੇਰੇ 2 ਕਿਲੋ ਵਾਲੀ ਵੀ ਆ 18 ਕੇਜੀ ਵਾਲੀ ਵੀ ਆ 8-7 ਆਮ ਆ ਯਾਨੀ ਕਿ 10 ਵੀ ਆ 11 ਵੀ ਆ ਮੇਰੀ ਗੱਲ ਸੁਣ ਸਭ ਤੋਂ ਬੜਾ ਪ੍ਰੂਫ ਹੈ ਨਾ ਜਿਹੜਾ ਦੁਨੀਆ ਤੇ ਕਾਗਜ਼ ਦਾ ਹੀ ਆ ਕਰਾਨ ਕਿਆ ਵਾ ਨਹੀਂ ਉਹ ਤੁਹਾਡੀ ਗੱਲ ਠੀਕ ਆ ਉਹ ਉਹ ਤਾਂ ਠੀਕ ਆ ਗੱਲ ਲੇਕਿਨ ਨੂੰ ਮੈਂ ਜਿਹੜੀ ਕਹਿੰਦਾ ਕਿ ਤਜਰਬਾ ਵੀ ਕਾਗਜ਼ ਗੁਸ਼ਾ ਰਾਣਾ ਸਾਹਿਬ ਨੇ ਨਾ ਜੀ ਹਾਂ ਇਹ ਕਹਿੰਦੇ ਜੀ ਸਾਡੀ ਗਾਂ ਸੂਣ ਵਾਲੀ ਆ ਹਾਂ 10ਵੇਂ ਮਹੀਨੇ ਜਾ ਕੇ ਪਤਾ ਲੱਗਿਆ ਵੀ 10ਵੇਂ ਮਹੀਨੇ ਮੈਂ ਤੁਹਾਡੀ ਕਿਵੇਂ ਮੰਨ ਲਵਾਂ ਤਾਂ 5ਵੇਂ ਮਹੀਨੇ ਦਾ ਯਾਰ ਬੰਦਾ ਮਹੀਨਾ ਢੀਕਦਾ 2 ਮਹੀਨੇ ਢੀਕਦਾ 10ਵੇਂ ਮਹੀਨੇ ਜਾ ਕੇ ਪਤਾ ਲੱਗਿਆ ਗਾਂ ਫੰਡਰ ਆ ਆਹ ਤਾਂ ਗੱਲ ਤੇਰੀ ਠੀਕ ਆ ਯਾਰ ਗੱਲ ਯਾਰ ਨਹੀਂ ਸਰੋਇਆ ਸਾਹਿਬ ਇੱਕ ਪਾਸੇ ਕਹਿੰਦੇ ਵੀ ਰਾਣਾ ਸਾਹਿਬ ਨੇ ਰੱਖਿਆ ਕਦੀ ਮੁਰਗੀ ਨਹੀਂ ਰੱਖੀ ਨਾਲੇ ਉਹਨੇ ਗਾਂ ਨੂੰ ਫੰਡਰ ਕੀਤੀ ਵੇਖੋ ਨਾ ਇੱਕ ਗਾਂ ਰੱਖੀ ਸੀ ਸਰੋਇਆ ਸਾਹਿਬ ਕਹਿੰਦੇ ਵੀ ਹੁਣ ਇਹਨੇ ਆ ਜਾਣਾ ਵੀ ਇਹਨਾਂ ਦੇ ਕੱਟੇ ਜਿਹੜੇ ਆ ਨਾ 4 ਸਾਲ ਬਾਅਦ ਇੰਨੇ ਵਧੇ ਸੀ ਇਹਨੇ ਆਪੇ ਆਪਣੇ ਨੇ ਗੱਲਾਂ ਦੀ ਕੰਟਰਡਿਕਸ਼ਨ ਜਾਂਦੇ ਰਹਿਣਾ ਨਹੀਂ ਇਹਦਾ ਹੱਲ ਇਹੀ ਆ ਬਈ ਤੁਸੀਂ ਜਾ ਕੇ ਨਾ ਜੀ ਉਹਨਾਂ ਦਾ ਵਜ਼ਨ ਕਰੋ ਬੱਕਰੀਆਂ ਦਾ ਆਪ ਉਸ ਤੋਂ ਬਾਅਦ ਮਹੀਨੇ ਜਾ ਕੇ ਆਪ ਫੇਰ ਕਰ ਲਓ
ਵੈਲਕਮ ਅਸੀਂ ਤਾਂ ਹਾਜ਼ਰ ਹਾਂ ਨਹੀਂ ਅਸੀਂ ਮਾਰਾਂਗੇ ਜਿਹੜਾ ਸਾਜਦ ਸਾਹਿਬ ਦੇ ਫਾਰਮ ਤੇ ਅਸੀਂ ਆਵਾਂਗੇ ਇਨਸ਼ਾਅੱਲਾ। ਰਜ਼ਵਾਨ ਰਿਜ਼ਵਾਨ ਸਾਹਿਬ ਜੀ ਇਹ ਵੀ ਮਾਸ਼ਾਅੱਲਾ ਬੜਾ ਚੰਗਾ ਕੰਮ ਕਰ ਰਹੇ। ਜਿਹੜੀ ਤੁਹਾਨੂੰ ਮੈਂ ਦੱਸਿਆ ਕਈ ਵਾਰੀ ਵੀਡੀਓ ਦੇ ਵਿੱਚ, ਜਿਹੜੀ ਕਮਾਦ ਦੀ ਖੋਰੀ ਆ, ਜਿਹੜਾ ਝੋਨੇ ਦੀ ਪਰਾਲੀ ਆ ਤੇ ਮੱਕੀ ਦੀ ਛੇਲ ਆ, ਉਹ ਹੁਣ ਵਿਕਣ ਲੱਗੀ। ਉਹਦੇ ਤੇ ਇਸ ਮੁੰਡੇ ਨੇ ਬੋਇਲਰਾਂ ਚਲਾਤੀਆਂ, ਕਾਮਯਾਬ ਤਜਰਬਾ ਕੀਤਾ, ਸਾਡੇ ਜ਼ਿਮੀਂਦਾਰਾਂ ਦਾ ਭਲਾ ਕੀਤਾ। ਤੇ ਇਦਾਂ ਦੇ ਕੰਮ ਹੋਣੇ ਚਾਹੀਦੇ ਆ, ਮੈਂ ਇਹ ਨਹੀਂ ਕਹਿੰਦਾ ਨਹੀਂ ਹੋਣੇ ਚਾਹੀਦੇ। ਨਾਲੇ ਕਪਾਹ ਦੀਆਂ ਛਿਟੀਆਂ ਜਿਹੜੀਆਂ ਜੀ ਉਹ ਵੀ ਚਲਾਤੀ। ਚਲਾਤੀਆਂ ਨਾਲ। ਮੈਂ ਤਾਂ ਇੱਕ ਗੱਲ ਕਹਾਂ, ਉਹ ਛਿਟੀਆਂ ਦੇ ਤਾਂ ਅਸੀਂ ਗੱਲ ਤਫਸੀਲ ਨਾ ਕਰਾਂਗੇ ਭਾਈ। ਵਜ਼ਨ ਵਾਲੀ ਮਸ਼ੀਨ ਆਪਣੀ ਲੈ ਕੇ ਜਾਈ, ਜੇ ਇਹਨਾਂ ਦੀ ਹੋਈ ਨਾ ਤੂੰ ਕਹਿਣਾ ਹਾਂ ਵਜਨ ਦੀ ਮਸ਼ੀਨ ਵੀ ਆਪਣੇ ਲੈ ਜੀ। 1 ਮਹੀਨਾ ਤੋਲ ਕੇ ਆਵਾਂਗੇ, ਅਗਲੇ ਮਹੀਨੇ ਫੇਰ ਜਾ ਕੇ ਲਾਂਗੇ। ਅਸੀਂ ਤੁਹਾਨੂੰ ਵੈਲਕਮ ਕਰਾਂਗੇ, ਤੁਸੀਂ ਆਓ। ਅਗਲੇ ਫਲਾਗ ਤੇ ਇਹਨਾਂ ਨੇ ਬੋਲ ਪੈਣਾ, ਇਹਨਾਂ ਨੇ ਸੱਚ ਬੋਲ ਦੇਣਾ। ਦੋਜੇ ਖਲੋ ਸਾਡਾ ਵੇਖੋ ਮਕਸਦ ਇਹ ਨਹੀਂਗਾ ਨਾ ਇਹਦੇ 'ਚ ਅਸੀਂ ਕੋਈ ਪ੍ਰੋਫਿਟ ਬਣਾ, ਅਲਹਮਦੁਲਿਲਾ ਸਾਡੇ ਕੰਮ ਹੋਰ ਵੀ ਬੜੇ ਆ। ਸਿਰਫ ਅਸੀਂ ਇਹਨੂੰ ਕਰਕੇ ਦੇਖ ਰਹੇ ਹਾਂ ਯਾਰ, ਜੋ ਗੋਰਾ ਕਰ ਰਿਹਾ ਨਾ, ਤੁਸੀਂ ਕਹਿੰਦੇ ਗੋਰਾ 100 ਸਾਲ ਦੀ ਸੋਚਦਾ, ਅਸੀਂ ਗੋਰੇ ਦੇ ਪਿੱਛੇ ਹੀ ਉਹਨੂੰ ਸਟੱਡੀ ਕੀਤਾ, ਨਿਊਜ਼ੀਲੈਂਡ ਨੂੰ ਕੀਤਾ, ਆਸਟ੍ਰੇਲੀਆ ਨਾ ਗੋਰੇ ਦੀ ਸਿਰਫ ਖੁਰਾਕ ਨੂੰ ਨਾ ਕਰਕੇ ਦੇਖੋ, ਗੋਰਾ ਹੋਰ ਕੀ ਕਰ ਰਿਹਾ। ਜਿਹੜੀਆਂ ਗਾਵਾਂ ਗੋਰੇ ਕੋ ਆ ਉਹ ਸਾਡੇ ਕੋਲ ਇੱਥੇ ਰਹਿੰਦੀਆਂ ਨਾ ਇੱਧਰ ਅੰਜਮ ਜਿਹੜਾ ਉਹ ਲੈ ਰਿਹਾ 80 ਕਿਲੋ ਦੁੱਧ, ਹੁਣ ਮੈਂ ਗੋਰੇ ਦੀ ਰੀਸ ਕਿਵੇਂ ਕਰ ਲਾਂ? ਗੋਰੇ ਵਾਲੀ ਨਸਲ ਵੀ ਲਿਆਓ। ਸਾਡੇ ਚ ਗੋਰੇ ਦੀ ਨਸਲ ਵੀ, ਗੋਰੇ ਵਾਲਾ এনवायरमेंट ਵੀ ਬਣਾਉਣਾ ਪੈਣਾ ਨਾ। ਜਿਵੇਂ ਤੁਸੀਂ ਸਾਨੂੰ ਦੱਸਿਆ ਵੀ ਉਹ ਫਲੋਰ ਵਾਲਾ ਸਿਸਟਮ ਆ, ਸਾਨੂੰ ਉਹਦੇ ਤੇ ਵੀ ਜਾਣਾ ਪੈਣਾ, ਉਹਦੇ ਵੀ ਮਸਾਇਲ ਆ ਹਰ ਚੀਜ਼ ਦੇ। ਇਹਨੂੰ ਹੌਲੀ ਹੌਲੀ ਕਵਰ ਕਰਨਾ। ਅਸੀਂ ਜਿਹੜਾ ਕੰਮ ਕਰ ਰਹੇ ਨਾ, ਸਾਡਾ ਮਕਸਦ ਆ, ਜਿਵੇਂ ਭਾਈ ਕੋਈ ਸਰਕਾਰੀ ਨੌਕਰੀ ਕਰਦਾ ਜਿੰਦੇ ਕੋਲ ਬਾਹਰ ਟਾਈਮ ਨਹੀਂ ਹੁੰਦਾ, ਉਹ ਕਮੇਟੀ ਪਾਉਂਦਾ 5000 ਦੀ, ਠੀਕ ਆ। ਅਸੀਂ ਉਹਨੂੰ ਹੀ ਕਹਿੰਦੇ ਯਾਰ ਤੂੰ ਕਮੇਟੀ ਪਾਉਂਦੀ ਹੈ, 2-3 ਬੱਕਰੇ ਰੱਖ ਲੈ ਆਪਣੀ ਛੱਤ ਤੇ, ਉਹਨੂੰ ਐ ਖੁਸ਼ਕ ਲੂਸਣ ਪਾ ਲਾ, ਸਾਡਾ ਉਹ ਵੰਡਾ ਨਾ ਪਵੇ ਬੇਸ਼ੱਕ। ਨਹੀਂ ਇਹ ਤਾਂ ਹੋ ਰਿਹਾ। ਉਹਦੇ ਇਹ ਜਿਹੜੀ ਜ਼ਰੂਰੀਆਤ ਆ ਬੱਕਰੀ ਦੀ, ਜੋ ਉਹਨੂੰ ਕਾਰਬੋਹਾਈਡਰੇਟ ਚਾਹੀਦਾ, ਪ੍ਰੋਟੀਨ ਚਾਹੀਦੇ, ਮਿਨਰਲਸ ਚਾਹੀਦੇ ਆ, ਉਹ ਪੂਰੇ ਕਰਕੇ ਉਹਨਾਂ ਨੂੰ ਪਾਓ। ਤੁਸੀਂ ਉਹਦੇ ਤੇ 4000 ਖਰਚਾ ਕਰੋਗੇ, 5 ਕਰੋਗੇ, ਤੁਹਾਨੂੰ 5 ਦੇਗਾ। ਇਹ ਮੰਨਦੇ ਹੋ? ਇਹ ਤਾਂ ਹੋ ਰਿਹਾ। ਹੁਣ ਕਰਾਚੀ ਦੇ ਵਿੱਚ ਛੱਤਾਂ ਦੇ ਉੱਤੇ ਲੋਕ ਬੱਚੇ ਪਾਲਦੇ ਆ, ਬੱਕਰੇ ਇਹਨਾਂ ਨਾਲ ਲਾਂਦੇ ਆ। ਇਹ ਤਾਂ ਹੋ ਰਿਹਾ, ਇਹ ਕੋਈ ਨਾਮੁਮਕਿਨ ਨਹੀਂ ਹੈ। ਅਸੀਂ ਸਿਰਫ ਲੋਕਾਂ ਨੂੰ ਇਹ ਸਪੋਰਟ ਕਰ ਰਹੇ ਕਿ 2-3 ਜਾਨਵਰ ਘਰ ਦੇ ਰੱਖੇ ਹੋਣ, ਕਿ ਬੱਚਾ ਵੀ ਉਹਦੀ ਦੇਖਭਾਲ ਕਰੇ। ਮੈਂ ਇਹ ਕਹਿੰਦਾ ਲੋਕਾਂ ਨੂੰ ਤੁਸੀਂ ਬਾਅਦ ਚ ਸਪੋਰਟ ਕਰਿਓ, ਬਾਅਦ ਚ ਦੱਸਿਓ, ਪਹਿਲਾਂ ਆਪ 4 ਫਲਾਕ ਕੱਢੋ। ਅਸੀਂ ਤਾਂ ਲੱਗੇ ਹੋਏ ਆ ਸਰ, ਦੇਖੋ ਅਸੀਂ ਫਲਾਪ ਵੀ ਹੋਏ ਸੀ। ਮੈਂ ਜੇ ਤੁਸੀਂ ਰਾਣਾ ਸਾਹਿਬ ਵਾਲਾ ਕੰਮ ਕਰੋਗੇ ਅਗਲੇ ਜਾਣ ਫੜੇ ਜਾਓਗੇ। ਰਾਣਾ ਸਾਹਿਬ ਵਾਲੇ ਕੰਮ ਤੇ ਅਸੀਂ 4 ਸਾਲ ਪਹਿਲੇ ਕਰਕੇ ਉਹਦੇ ਤੇ ਨੁਕਸਾਨ ਖਾ ਚੁੱਕੇ ਆ। ਵੀ ਜਿਵੇਂ YouTube ਤੋਂ ਵੇਖ ਲਿਆ, ਉਹਦੀ ਸੁਣ ਲਈ, ਉਹ ਅਸੀਂ ਨੁਕਸਾਨ ਖਾ ਲਿਆ ਬੱਕਰੀਆਂ 'ਚ। ਹੁਣ ਅਸੀਂ ਆਪ ਥੋੜਾ ਥੋੜਾ ਕਰਕੇ, ਅਸੀਂ ਪਹਿਲੇ ਰੱਖੀਆਂ ਸੀ ਉਦੋਂ 100, ਇੱਕ ਵਾਰੀ 100 ਲਿਆ ਸੀ, ਨਾ ਕੋਈ ਤਜਰਬਾ ਸੀ ਨਾ ਕੋਈ ਸੀ। ਹੁਣ ਅਸੀਂ 13 ਤੋਂ ਕੰਮ ਸ਼ੁਰੂ ਕੀਤਾ, ਉਹਨੂੰ ਆਹਿਸਤਾ ਆਹਿਸਤਾ ਵਧਾ ਰਹੇ ਆ, ਆਹਿਸਤਾ ਆਹਿਸਤਾ ਉਹਦੇ ਰਿਜ਼ਲਟ ਲੈ। ਚਲੋ ਅੱਲਾਹ ਤਾਲਾ ਜੀ ਤੁਹਾਨੂੰ ਕਾਮਯਾਬ ਕਰੇ। ਆਮੀਨ। ਆਮੀਨ।